Canada ignored request to share information on Hardeep Singh Nijjar's killing S. Jaishankar. ਲੋਕਾਂ 'ਚ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਦੋਸ਼ ਲਾਇਆ ਪਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਇਨ ਕੰਪੈਰੀਜ਼ਨ see the example of US. The US told us that they have some information and they will give us some information to look into from our side. ਕੈਨੇਡਾ 'ਚ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਜਿਹੜਾ ਇੱਕ ਪਾਸੇ ਤਾਂ ਇਨਕੁਆਇਰੀ ਚੱਲ ਰਹੀ ਹੈ, ਇੰਡੀਆ ਨੂੰ ਈਵਨ ਉਹਨਾਂ ਨੇ ਐਜ਼ ਏ ਕੰਟਰੀ ਸ਼ਾਮਲ ਕਰਾ ਲਿਆ ਉਸ ਇਨਕੁਆਇਰੀ ਦੇ ਵਿੱਚ, ਜਿਹਦੇ 'ਚ ਕਿ 2019 ਔਰ 2021 ਦੀਆਂ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਇਹਨਾਂ ਦਾ ਕੀ ਰੋਲ ਰਿਹਾ ਹੈ। ਪਰ ਜਿਹੜੀ ਇਹਨਾਂ ਦਾ ਬਾਹਰ ਆਪਣੀ ਕਰਾਊਡ ਦੇ ਲਈ ਉੱਥੇ ਜਿਹੜਾ ਉਹੀ ਨੈਰੇਟਿਵ ਇਹਨਾਂ ਨੇ ਰੱਖਿਆ ਹੋਇਆ। ਸਾਊਥ ਸਰੀ ਰਹਿੰਦੇ ਇੱਕ ਸਿੱਖ ਦੇ ਘਰ ਤੇ ਤਕਰੀਬਨ 22 ਗੋਲੀਆਂ ਮਾਰੀਆਂ ਗਈਆਂ, ਜੋ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਬਹੁਤ ਕਰੀਬੀ ਰਿਹਾ ਹੈ। NIA ਨੇ ਚਾਰਜ ਸ਼ੀਟ ਫਾਈਲ ਕੀਤੀ ਹੈ, ਖਾਲਿਸਤਾਨ ਟਾਈਗਰ ਫੋਰਸ ਬਣਾ ਦਿੱਤਾ ਹੈ। ਉਹਦੇ ਮਨਪ੍ਰੀਤ ਸਿੰਘ ਪੀਤਾ ਤੇ ਮਨਦੀਪ ਸਿੰਘ, ਜਿਨ੍ਹਾਂ ਨੂੰ ਫਿਲੀਪੀਨਸ ਤੋਂ ਡਿਪੋਰਟ ਕਰਕੇ ਲਿਆਂਦਾ। ਇਹ ਜਿਹੜਾ ਦੋਨੋਂ ਐਸੋਸੀਏਟ ਨੇ, ਇੱਕ ਕੈਨੇਡਾ ਬੇਸਡ ਲਿਸਟਡ ਇੰਡੀਵਿਜੂਅਲ ਟੈਰਰਿਸਟ ਅਰਸ਼ਦੀਪ ਸਿੰਘ ਡੱਲਾ ਉਸ ਦੇ ਸਾਥੀ ਨੇ, ਔਰ ਡੱਲੇ ਨੇ ਹੀ ਪੀਤਾ ਔਰ ਮਨਦੀਪ ਨੂੰ ਰਿਕਰੂਟ ਕੀਤਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਅਤੇ ਕੈਨੇਡਾ ਦੇ ਹਵਾਲੇ ਨਾਲ ਕਿ ਭਾਰਤ ਦਾ ਫੋਰਨ ਮਿਨਿਸਟਰ ਐਸ ਜੈਸ਼ੰਕਰ ਕੈਨੇਡਾ ਦੇ ਖਿਲਾਫ ਜ਼ਹਿਰ ਉਗਲਣ ਤੋਂ ਬਾਜ਼ ਨਹੀਂ ਆ ਰਿਹਾ। ਇੱਕ ਟੀਵੀ ਚੈਨਲ ਨਾਲ ਇੱਕ ਇੰਟਰਵਿਊ ਦੌਰਾਨ ਉਸਨੇ ਕਿਹਾ ਹੈ ਕਿ ਕੈਨੇਡਾ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਸੰਬੰਧੀ ਕੋਈ ਜਾਣਕਾਰੀ ਭਾਰਤ ਨਾਲ ਸ਼ੇਅਰ ਨਹੀਂ ਕੀਤੀ। ਉਸਨੇ ਇਹ ਵੀ ਕਿਹਾ ਕਿ ਕੈਨੇਡਾ ਪਿਛਲੇ ਕਈ ਸਾਲਾਂ ਤੋਂ ਦਹਿਸ਼ਤਗਰਦਾਂ ਅਤੇ ਅੱਤਵਾਦੀਆਂ ਨੂੰ ਕੈਨੇਡੀਅਨ ਸਿਆਸਤ ਵਿੱਚ ਮਾਨਤਾ ਦੇ ਰਿਹਾ ਹੈ, ਜਿਸ ਵਜ੍ਹਾ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਖੜੀਆਂ ਹੋ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਵਿੱਚ ਇੱਕ ਕਹਾਵਤ ਵਾਂਗ ਇਹ ਜੁਮਲਾ ਬਣ ਗਿਆ ਕਿ ਚੋਰ ਚੋਰੀ ਸੇ ਜਾਏ, ਹੀਰਾ ਫੇਰੀ ਸੇ ਨਾ ਜਾਏ। ਕਿਉਂਕਿ ਜਿਹੜੀ ਜ਼ਹਿਨੀਅਤ ਬੇਈਮਾਨ ਦੀ ਹੁੰਦੀ ਹੈ ਉਹ ਰੂਪ ਤਾਂ ਵਟਾ ਸਕਦੀ ਹੈ। ਜੇ ਇੱਕ ਪਾਸਿਓਂ ਫੜਿਆ ਵੀ ਜਾਏ ਚੋਰ ਚੋਰੀ ਕਰਦੇ ਆ, ਫਿਰ ਉਹ ਚੋਰੀ ਭਾਵੇਂ ਨਾ ਕਰਨ ਦੇ ਸਮਰੱਥ ਹੋਏ ਜਾਂ ਉਹਨੂੰ ਪਤਾ ਹੋਏ ਵੀ ਮੇਰੇ ਤੇ ਅੱਖ ਹੈ, ਉਹ ਫਿਰ ਹੀਰਾ ਫੇਰੀ ਦਾ ਸਹਾਰਾ ਲੈਂਦਾ। ਔਰ ਇਹਦੇ 'ਚ ਜੇ ਅਸੀਂ ਭਾਰਤ ਦੀ ਮੌਜੂਦਾ ਹਕੂਮਤ ਦੀ ਵਿਦੇਸ਼ ਨੀਤੀ, ਫੋਰਨ ਅਫੇਅਰਸ ਨੂੰ ਦੇਖੀਏ ਤੇ ਜਿਸ ਧੜੱਲੇ ਦੇ ਨਾਲ ਝੂਠ ਐਸ ਜੈਸ਼ੰਕਰ, ਮੋਦੀ ਤਾਂ ਬੋਲਦਾ ਹੀ ਬੋਲਦਾ, ਉਹ ਤਾਂ ਕਿਉਂਕਿ ਉਹਦੀ ਤਾਂ ਟ੍ਰੇਨਿੰਗ ਹੀ ਝੂਠ 'ਚੋਂ ਹੋਈ ਹੈ, RSS ਦੇ ਵਰਕਰ ਦੇ ਤੌਰ ਤੇ ਉਹ ਨਿਕਲਿਆ ਔਰ ਉਸ ਕਿਸਮ ਦਾ ਹੀ ਉਹਦਾ ਵਰਤਾਰਾ ਰਿਹਾ। ਪਰ ਐਸ ਜੈਸ਼ੰਕਰ ਜਿਹੜਾ ਇੱਕ ਡਿਪਲੋਮੈਟ, ਕਦੇ ਉਹ ਇੱਥੇ ਅਮਰੀਕਾ 'ਚ ਕਹਿੰਦੇ ਨੇ ਕਿ ਹੀ ਵਾਸ ਨਾਟ ਇਲੈਕਟਡ ਈਵਨ ਏ ਡੌਗ ਕੈਚਰ, ਕਿ ਕੁੱਤੇ ਫੜਨ ਵਾਲੇ ਦੀ ਵੀ ਜੇ ਚੋਣ ਹੋਏ ਤਾਂ ਉਹ ਵੀ ਨਹੀਂ ਬਣਿਆ। ਅਸੀਂ ਕਹਾਂਗੇ ਜੀ ਇਹ ਤਾਂ ਕਦੇ ਪਿੰਡ ਦਾ ਪੰਚ ਨਹੀਂ ਬਣਿਆ। ਔਰ ਇਹ ਹਾਲਾਂ ਡੀਸੈਂਟ ਡਿਪਲੋਮੈਟ ਫੈਮਿਲੀ, ਪਿਓ ਵੀ ਦਾ ਜਿਹੜਾ ਉਹ ਐਂਬੈਸਡਰ ਸੀ, ਡਿਪਲੋਮੈਟ ਸੀ ਫੋਰਨ ਸਰਵਿਸ ਦਾ। ਇਹਨੇ ਵੀ ਡਿਸਟਿੰਗੁਇਸ਼ਡ ਆਪਣੀ ਸਰਵਿਸ, ਚਾਈਨਾ 'ਚ ਵੀ ਰਿਹਾ, ਚੀਨੀ ਜ਼ਬਾਨ ਵੀ ਬੋਲ ਲੈਂਦਾ ਹੈ। ਲੇਕਿਨ ਜਿੰਨਾ ਬੇਸ਼ਰਮ ਆਦਮੀ ਔਰ ਜਿੰਨਾ ਸਿੱਖਾਂ ਪ੍ਰਤੀ ਜਦੋਂ ਇਹ ਗੱਲ ਵੀ ਕਰ ਰਹੀ ਤਾਂ ਵੈਸੇ ਵੀ ਇਹਦਾ ਮੂੰਹ ਇਵੇਂ ਹੀ ਹੁੰਦਾ, ਜਿਵੇਂ ਮੈਂ ਉਹ ਫਰੇਜ਼ ਕਿਹਾ, ਸਾਡੇ ਕੁਛ ਵੀ ਉਸਨੂੰ ਬਹੁਤ ਪਸੰਦ ਆਉਂਦਾ ਕਿ ਕ੍ਰੋਨਿਕ ਕੌਨਸਟੀਪੇਸ਼ਨ ਹੈ। ਜਿਨ੍ਹਾਂ ਨੂੰ ਕਬਜ਼ ਰਹਿੰਦੀ ਹੈ, ਦਾਇਮੀ ਤੌਰ ਦੇ ਉੱਤੇ ਕਬਜ਼ ਰਹਿੰਦੀ ਹੈ, ਉਹ ਵਿਚਾਰੇ ਕਿਲਦੇ ਰਹਿੰਦੇ ਨੇ ਹਮੇਸ਼ਾ ਬੈਠੇ। ਤੇ ਇਹਦੀ ਤੁਸੀਂ ਸ਼ਕਲ ਦੇਖੋ ਜਦੋਂ ਇਹ ਇੰਟਰਵਿਊ ਔਰ ਜਦੋਂ ਕੋਈ ਸਿੱਖ ਇਸ਼ੂ ਔਰ ਪੰਜਾਬ ਦਾ ਇਸ਼ੂ ਆਏਗਾ ਤੇ ਇਹ ਬਿਲਕੁਲ ਇਹਦੀ ਕੌਨਸਟੀਪੇਸ਼ਨ ਜਿਹੜੀ ਹੈ ਉਹ ਅਨੀਮਾ ਕਿਤਿਆਂ ਵੀ ਨਹੀਂ ਹਟਦੀ। ਇਸ ਲੈਵਲ ਦਾ ਇਹਦਾ ਜਿਹੜਾ ਉਹ ਰਵੱਈਆ ਹੋ ਜਾਂਦਾ। ਹੁਣ ਇਹਦੇ 'ਚ ਕੋਈ ਜਿਹੜੀ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਜਿਹਨੇ ਆਪਣਾ ਰਿਟਾਇਰਮੈਂਟ ਹੋਈ ਹੈ 35 ਸਾਲ ਦੀ ਫੋਰਨ ਸਰਵਿਸ ਤੋਂ ਬਾਅਦ, ਔਰ 2 ਸਾਲ ਪਹਿਲਾਂ ਜਨਵਰੀ 2021 ਦੇ ਵਿੱਚ ਜਸਟਨ ਟਰੂਡੋ ਨੇ ਉਹਨੂੰ ਅਪਾਇੰਟ ਕੀਤਾ ਸੀ। ਉਹਨੇ ਰਿਟਾਇਰਮੈਂਟ ਤੋਂ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਸੰਡੇ ਸ਼ਾਇਦ ਉਹਦੀ ਡਿਟੇਲ ਆਈ ਹੋਏਗੀ, ਪਰ ਕਿਉਂਕਿ ਅਸੀਂ ਸੰਡੇ ਸੈਨ ਫਰਾਂਸਿਸਕੋ ਸੀ ਔਰ ਉਹਦੀ ਅਸੀਂ ਡਿਟੇਲ ਨਹੀਂ ਜਾਣ ਸਕੇ। ਔਰ ਉੱਥੇ ਉਹਨੇ ਕਿਹਾ ਕਿ ਵੀ ਨਾਓ ਇੰਡੀਅਨ ਗਵਰਨਮੈਂਟ ਇਜ਼ ਕੋਆਪਰੇਟਿੰਗ, ਔਰ ਇਹ ਉਹਦਾ ਇੰਟਰਵਿਊ ਦਾ ਹਿੱਸਾ ਹੈ। ਲੇਕਿਨ ਹੁਣ ਇਹਨਾਂ ਦੀ ਜਿਹੜੇ ਇਹ ਦੋ ਮੂੰਹੇ ਸੱਪ ਜਿਹੜੇ ਨੇ ਉਹ ਤਾਂ ਕੁਦਰਤ ਨੇ ਹੀ ਬਣਾਇਆ, ਉਹਨਾਂ ਨੂੰ ਵਿਚਾਰਿਆਂ ਦਾ ਕਸੂਰ ਨਹੀਂ ਹੁੰਦਾ। ਇਹ ਦੋ ਮੂੰਹੇ ਸੱਪ ਜਿਹੜੇ ਨੇ, ਹਾਲਾਂਕਿ ਸੱਪ 'ਚ ਜ਼ਹਿਰ ਹੀ ਹੋਣਾ, ਉਹਦੇ ਇੱਕ ਮੂੰਹ 'ਚ ਹੋਏ ਜਾਂ ਦੂਸਰੇ 'ਚ ਹੋਏ। ਤੇ ਇਹ ਵੀ ਹੈ
ਕਿ ਵੀ ਸੱਪੈ ਦੁੱਧ ਪਿਆਲੀ ਹੈ ਵੇਹੋ ਮੋਹੋਂ ਪੁੱਟੈ, ਤੇ ਨਾਲ ਹੀ ਇਹ ਵੀ ਕਿਹਾ ਕਿ ਆਪਣ ਹੱਥੀਂ ਆਪਣੀ ਜੜ ਆਪ ਪੁੱਟੈ, ਕਿ ਇਹ ਜਿਹੜੇ ਦੋ ਮੂੰਹੇ ਸੱਪ ਨੇ ਜਿਹੜੇ ਇਸ ਕਿਸਮ ਦੀਆਂ ਖੇਡਾਂ ਖੇਡਦੇ ਨੇ ਅਲਟੀਮੇਟਲੀ ਪੁੱਟ ਤਾਂ ਆਪਣੀ ਜੜ ਹੀ ਰਹੇ ਹੁੰਦੇ ਨੇ। ਉਹਨਾਂ ਨੇ ਵਿਓ ਹੀ ਸੁੱਟਣਾ ਹੁੰਦਾ, ਜ਼ਹਿਰ ਹੀ ਸੁੱਟਣਾ ਹੁੰਦਾ ਮੂੰਹ ਚੋਂ। ਔਰ ਜਿਸ ਧੜੱਲੇ ਨਾਲ ਐਸ ਜੈ ਸ਼ੰਕਰ ਵੀ ਉਹੀ ਝੂਠ ਬੋਲਦਾ ਹੈ ਰਿਪੀਟਡਲੀ, ਇਹ ਜਾਣਦਿਆਂ ਹੋਇਆਂ ਵੀ ਕਿ ਬਿਟਵੀਨ 18 ਜੂਨ ਔਰ 18 ਸਤੰਬਰ, ਜਦੋਂ ਕਿ 18 ਸਤੰਬਰ ਨੂੰ ਜਸਟਿਨ ਟਰੂਡੋ ਪਾਰਲੀਮੈਂਟ ਦੇ ਵਿੱਚ ਇੰਕਸ਼ਾਫ ਕਰਦੇ ਨੇ, ਕੈਨੇਡਾ ਦੀ ਇਹੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਔਰ ਕਿੰਨੇ ਉਹਨਾਂ ਦੇ ਰਿਪੀਟਡਲੀ ਜਾ ਕੇ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਤੁਹਾਡਾ ਜਿਹੜਾ ਕੰਮ ਹੈ ਇਹਦੇ ਨਾਲ ਕੋਆਪਰੇਟ ਕਰੋ। ਔਰ ਇਹਨਾਂ ਨੇ ਬਿਲਕੁਲ ਰਾਦਰ ਇਸ ਦੇ ਉਲਟ G20 ਦੇ ਵੇਲੇ ਕਿਵੇਂ ਜਸਟਿਨ ਟਰੂਡੋ ਦੀ ਜਿਹੜੀ ਆ ਉਹ ਹਿਊਮਿਲੇਸ਼ਨ ਕੀਤੀ, ਕਦੇ ਉਹਨੂੰ ਡਰੱਗ ਐਡਿਕਟ ਦੱਸਿਆ, ਕਦੇ ਭੰਗ ਦਾ ਦੱਸਿਆ, ਕਦੇ ਇਹ ਕੀਤਾ, ਕਦੇ ਉਹ ਕੀਤਾ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੂਨ ਤੋਂ ਸਤੰਬਰ ਤੱਕ 3 ਮਹੀਨੇ ਬਿਹਾਈਂਡ ਦਾ ਕਰਟਨ ਇਹ ਕੋਸ਼ਿਸ਼ ਹੋਈ ਕਿ ਵੀ ਇਸ ਦਾ ਹੱਲ ਕੱਢਿਆ ਜਾਏ ਜਾਂ ਇਸ ਲਈ ਜ਼ਿੰਮੇਵਾਰ ਨੂੰ ਜਿਹੜਾ ਉਹ ਅਕਾਊਂਟੇਬਲ ਬਣਾਇਆ ਜਾਏ। ਔਰ ਉਸ ਤੋਂ ਬਾਅਦ ਹੀ ਜਸਟਿਨ ਟਰੂਡੋ ਪਬਲਿਕ ਹੋਇਆ। ਜਦੋਂ ਪਬਲਿਕ ਹੋਇਆ ਤੁਸੀਂ ਇੰਡੀਆ ਦਾ ਡਿਪਲੋਮੈਟਿਕ ਰਿਐਕਸ਼ਨ ਕੀ, ਅਦਰਵਾਈਜ਼ ਦੇਖੋ ਆਮ ਤਾਂ ਨਾਨ ਸਟੇਟ ਐਕਟਰਸ ਦਾ ਤਾਂ ਜੋ ਵਾਇਲੈਂਟ ਰਿਐਕਸ਼ਨ ਸੀ ਉਹ ਹੈ ਹੀ ਸੀ, ਲੇਕਿਨ ਕਿਵੇਂ ਉਹਨਾਂ ਦੇ 39 ਡਿਪਲੋਮੈਟ ਕੱਢਤੇ ਉਹਨਾਂ ਸਾਰਿਆਂ ਦੇ ਨਾਲ ਜਿਸ ਕਿਸਮ ਦਾ ਕਿ ਜਿਵੇਂ ਸੱਤੀ ਕੱਪੜੀ ਅੱਗ ਲੱਗ ਗਈ ਕਿ ਜਿਵੇਂ ਕੀਤਾ ਹੀ ਕੁਛ ਨਹੀਂ ਹੁੰਦਾ। ਫਿਰ ਜਦੋਂ ਅਮਰੀਕਾ ਨੇ 29 ਨਵੰਬਰ ਨੂੰ ਇੰਡੈਕਟਮੈਂਟ ਕੀਤੀ, ਤੁਹਾਨੂੰ ਇਹ ਨਜ਼ਰ ਆਏਗਾ ਕਿ ਵੀ ਬਿਲਕੁਲ ਫਿਰ ਤਾਂ ਐਂ ਹੋ ਗਿਆ ਜਿਵੇਂ ਮਾਂ ਨੂੰ ਦੱਬ ਕੇ ਆਇਆ ਹੁੰਦਾ ਨੇ, ਕੋਈ ਜਿਹੜਾ ਰਿਐਕਸ਼ਨ ਨਹੀਂ। ਔਰ ਇਸ ਦੇ ਉੱਤੇ ਜਦੋਂ ਪੱਤਰਕਾਰ ਉਹਨਾਂ ਨੂੰ ਪੁੱਛਦੇ ਨੇ ਵੀ ਕੈਨੇਡਾ ਵੇਲੇ ਤਾਂ ਤੁਸੀਂ ਚੀਕਾਂ ਮਾਰੀਆਂ, ਇੱਥੇ ਤਾਂ ਉਹਨਾਂ ਨੇ ਪ੍ਰੋਪਰ ਬਾਈਡਨ ਨੇ ਆਪਣੀ ਵਿਜ਼ਿਟ ਵੀ ਕੈਂਸਲ ਕੀਤੀ, ਉਹਨਾਂ ਨੇ ਡੀਲਸ ਦੇ ਉੱਤੇ ਵੀ ਰੋਕ ਲਾਈ ਔਰ ਅਦਰਵਾਈਜ਼ ਵੀ ਜਿਹੜਾ ਉਹ ਟਰਾਇਲ ਕੀਤਾ। ਕਹਿੰਦੇ ਨਹੀਂ ਅਮਰੀਕਾ ਨੇ ਸਾਨੂੰ ਜਾਣਕਾਰੀ ਦਿੱਤੀ ਔਰ ਅਸੀਂ ਇਸ ਲਈ, ਕੈਨੇਡਾ ਨੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂ ਜਦੋਂ ਇਹਨੇ ਸਿਕਿਉਰਿਟੀ ਐਡਵਾਈਜ਼ਰ ਬੀਬੀ ਨੇ ਜੋਡੀ ਥਾਮਸਨ ਨੇ ਕਿਹਾ, ਮੈਨੂੰ ਲੱਗਾ ਕਿ ਵੀ ਹੁਣ ਇਹਨਾਂ ਦੇ ਮੂੰਹ 'ਚ ਸ਼ਾਇਦ ਕੈਨੇਡਾ ਬਾਰੇ ਜ਼ਹਿਰ ਨਾ ਨਿਕਲੇ, ਪਰ ਮੈਨੂੰ ਇਹ ਲੱਗਦਾ ਹੈ ਵੀ ਅਮਰੀਕਾ 'ਚ ਤਾਂ ਜਿਸ ਕਿਸਮ ਦਾ ਦਬਾਅ ਬਣਿਆ ਉਹਦੇ ਥੱਲੇ ਤਾਂ ਇਹਨਾਂ ਨੇ ਹੋਲਡ ਕਰ ਲਈਆਂ ਨੇ ਜੋ ਵੀ ਇਹਨਾਂ ਦਾ ਇਸ ਕਿਸਮ ਦਾ ਮਾਰੂ ਲਾਈਨ ਸੀ। ਹਾਲਾਂਕਿ ਇਹ ਅਬੈਂਡਨ ਨਹੀਂ ਕੀਤਾ ਹੋਏਗਾ, ਲੇਕਿਨ ਕੈਨੇਡਾ ਦੇ ਵਿੱਚ ਜਿੱਥੇ ਵਿਦਨ ਕੰਟਰੀ ਵੀ ਇਹ ਗੈਂਗਸਟਰ ਲਾਈਨ ਨੂੰ ਇਹਨਾਂ ਨੇ ਐਨਕਰੇਜ ਕਰਕੇ ਉਹ ਸਾਰਾ ਪਾਰਟ ਹੈ, ਡਿਪਲੋਮੈਟਿਕਲੀ ਔਰ ਪੋਲੀਟੀਕਲੀ ਵੀ ਇਸ ਪਾਰਟ ਨੂੰ ਇਹਨਾਂ ਨੇ ਜਾਰੀ ਰੱਖਿਆ ਹੋਇਆ। ਪਹਿਲਾਂ ਔਨ ਦਾ ਗਰਾਊਂਡ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਇੱਕ ਬੜੇ ਕ੍ਰੈਡੀਬਲ ਜਰਨਲਿਸਟ ਨੇ, ਚੜ੍ਹਦੀ ਕਲਾ ਇੰਟਰਨੈਸ਼ਨਲ, ਔਰ ਉਸ ਤੋਂ ਇਲਾਵਾ ਵੀ ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਉਹਨਾਂ ਨੇ ਅੱਜ ਇੱਕ ਜਿਹੜਾ ਉਹ ਟਵੀਟ ਕੀਤਾ, ਅੰਗਰੇਜ਼ੀ 'ਚ ਹੈ ਪਰ ਉਹਨਾਂ ਦੇ ਨਾਲ ਥੱਲੇ ਪੰਜਾਬੀ ਵੀ ਹੈ, ਸੋ ਮੈਂ ਵਕਤ ਸੇਵ ਕਰਨ ਦੇ ਲਈ ਬ੍ਰੇਕਿੰਗ ਨਿਊਜ਼ ਦੇ ਥੱਲੇ ਹੈ ਕਿ ਬੀਤੀ ਰਾਤ ਤਕਰੀਬਨ 1:20 ਤੇ ਸਾਊਥ ਸਰੀ ਰਹਿੰਦੇ ਇੱਕ ਸਿੱਖ ਦੇ ਘਰ ਤੇ ਤਕਰੀਬਨ 22 ਗੋਲੀਆਂ ਮਾਰੀਆਂ ਗਈਆਂ, ਜੋ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਬਹੁਤ ਕਰੀਬੀ ਰਿਹਾ ਹੈ। ਉਸਨੇ ਦੱਸਿਆ ਕਿ ਕਈ ਵਾਰ ਸ਼ੱਕੀ ਬੰਦੇ ਉਸ ਦੀ ਗੱਡੀ ਦਾ ਪਿੱਛਾ ਕਰਦੇ ਸਨ। ਗੋਲੀਆਂ ਮਾਰਨ ਵਾਲੇ 2 ਨਕਾਬਪੋਸ਼ ਸਨ। ਖੁਸ਼ ਨਸੀਬੀ ਨਾਲ ਕਿਸੇ ਦੇ ਵੀ ਗੋਲੀ ਨਹੀਂ ਲੱਗੀ। ਇਹ ਅੱਜ ਦੀ ਖਬਰ ਹੈ ਕਿ ਵੀ ਈਵਨ ਹੁਣ ਵੀ ਇਹਨਾਂ ਨੇ ਜਿਹੜਾ ਉਹ ਆਪਣੀ ਕਰਤੂਤ ਛੱਡੀ ਨਹੀਂ ਹੈ। ਔਰ ਇਹ ਚੰਗਾ ਕੀਤਾ ਵੀ ਉਹਨਾਂ ਨੇ ਨਾ ਵਿਦਹੋਲਡ ਕੀਤਾ, ਪਰ ਇਹ ਕ੍ਰੈਡੀਬਲ ਖਬਰ ਹੈ ਕਿ ਭਾਈ ਉਹਨਾਂ ਦੇ ਨਜ਼ਦੀਕੀ ਦੇ ਉੱਤੇ ਔਰ 22 ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਜਾਂਦੀਆਂ ਨੇ। ਹੁਣ ਇੱਕ ਪਾਸਾ ਤਾਂ ਇਹ ਉਹਨਾਂ ਨੇ ਆਪਣੀ ਗੈਂਗਸਟਰ ਗੇਮ ਜਿਹੜੀ ਆ ਉਹ ਜਾਰੀ ਰੱਖੀ ਹੋਈ ਹੈ। ਹੁਣ ਦੂਸਰੇ ਪਾਸੇ ਉਹਨਾਂ ਦੇ ਨੈਸ਼ਨਲ ਮੀਡੀਆ 'ਚ ਖਬਰ, NIA ਚਾਰਜ ਸ਼ੀਟਸ ਟੂ ਅਲੈਜਡ ਏਡਸ ਆਫ ਕੈਨੇਡਾ ਬੇਸਡ ਟੈਰਰਿਸਟ ਅਰਸ਼ ਦੱਲਾ ਜਾਂ ਡੱਲਾ, ਕਿ ਜੀ ਇਹ ਉਹਨਾਂ ਨੇ NIA ਨੇ NIA alleged that the two were actively involved in recruiting the youth into Dalla's terror and crime syndicate। ਔਰ ਇਹ ਕ੍ਰਾਈਮ ਉਹਨਾਂ ਨੇ ਕਿ ਜੀ ਇਹ ਜਿਹੜੇ ਨੇ NIA ਨੇ ਚਾਰਜ ਸ਼ੀਟ ਫਾਈਲ ਕੀਤੀ ਹੈ, ਖਾਲਿਸਤਾਨ ਟਾਈਗਰ ਫੋਰਸ ਬਣਾ ਦਿੱਤਾ ਹੈ। ਉਹਦੇ ਮਨਪ੍ਰੀਤ ਸਿੰਘ ਪੀਤਾ ਤੇ ਮਨਦੀਪ ਸਿੰਘ ਜਿਨ੍ਹਾਂ ਨੂੰ ਫਿਲੀਪੀਨਸ ਤੋਂ ਡਿਪੋਰਟ ਕਰਕੇ ਲਿਆਂਦਾ ਗਿਆ। ਹੁਣ ਇਹ ਉਹੀ ਨੈਰੇਟਿਵ ਜੋ ਕੈਨੇਡਾ ਦੇ ਬਾਰੇ ਜੀ ਦਹਿਸ਼ਤਗਰਦਾਂ ਦਾ ਅੱਡਾ, ਹਰਦੀਪ ਸਿੰਘ ਨਿੱਜਰ ਨੂੰ ਦਹਿਸ਼ਤਗਰਦੀ ਟਾਈਗਰ ਫੋਰਸ ਨਾਲ ਹਰਦੀਪ ਸਿੰਘ ਨਿੱਜਰ ਨੂੰ ਜੋੜਿਆ ਗਿਆ ਸੀ। ਇਹ 2 ਵੀ ਜਿਹੜੇ ਸਿੱਖ ਨੌਜਵਾਨ ਵਿਚਾਰੇ
ਬੇਰੁਜ਼ਗਾਰ ਕਿਤੋਂ ਫੜ ਕੇ ਲਿਆਂਦੇ ਹੋਣਗੇ, ਇਹਨੂੰ ਖਾਲਿਸਤਾਨ ਟਾਈਗਰ ਫੋਰਸ ਦੇ ਨਾਲ ਜੋੜਿਆ ਹੋਇਆ ਜੀ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਦੋਨੋਂ ਐਸੋਸੀਏਟ ਨੇ, ਇੱਕ ਕੈਨੇਡਾ ਬੇਸਡ ਲਿਸਟਡ ਇੰਡੀਵਿਜੂਅਲ ਟੈਰਰਿਸਟ ਅਰਸ਼ਦੀਪ ਸਿੰਘ ਡੱਲਾ ਉਸ ਦੇ ਸਾਥੀ ਨੇ, ਔਰ ਡੱਲੇ ਨੇ ਹੀ ਪੀਤਾ ਔਰ ਮਨਦੀਪ ਨੂੰ ਰਿਕਰੂਟ ਕੀਤਾ। ਇਹ ਫਿਲੀਪੀਨਸ ਦੇ ਵਿੱਚ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਉੱਤੇ ਕੰਮ ਕਰਦੇ ਸੀ, ਔਰ ਇਹ ਜਿਹੜੇ ਨੇ ਲਾਰਜਰ ਟੈਰਰ ਕੰਸਪੀਰੇਸੀ ਅਗੇਂਸਟ ਇੰਡੀਆ ਬਾਈ ਰੇਜ਼ਿੰਗ ਫੰਡਸ ਫॉर द प्रोस्क्राइब्ड टेररिस्ट ऑर्गेनाइजेशन खालिस्तान टाइगर फोर्स, लार्ज स्केल एक्सटॉर्शनस इन इंडिया के इंडिया च एक्सटोर्ट कर रहे सी, खालिस्तान टाइगर फोर्स ਲਈ पैसे इकट्ठे कर रहे सी, ਔਰ ਇਹ ਜਿਹੜੇ ਨੇ ਫਿਰ ਬਾਕੀ ਬਿਜ਼ਨਸਿਸ ਔਰ ਦੂਸਰੇ ਚ ਹਵਾਲਾ ਨੈਟਵਰਕ ਰਾਹੀਂ ਕਰ ਰਹੇ ਸੀ, ਔਰ ਇਹ ਜਿਹੜੇ ਨੇ ਉਹਨਾਂ ਦੇ ਸਾਰਿਆਂ ਦੇ ਸਾਥੀ ਨੇ। ਹੁਣ ਜਦੋਂ ਤੁਸੀਂ ਗੈਂਗਸਟਰਸ ਦਾ ਹਰਦੀਪ ਸਿੰਘ ਨਿੱਜਰ ਦੇ ਸਾਥੀ ਤੇ ਹਮਲਾ ਸਾਈਮਲਟੇਨੀਅਸਲੀ ਇਹ ਖਬਰ ਤੁਸੀਂ ਦੇਖ ਰਹੇ ਹੋ, ਔਰ ਇਸੇ ਵੇਲੇ ਐਸ ਜੈ ਸ਼ੰਕਰ ਇੱਕ ਮੀਡੀਆ ਚੈਨਲ ਨੂੰ ਇੰਟਰਵਿਊ ਦੇ ਰਿਹਾ ਹੈ ਜਿਸ ਦੀ ਹੈਡਲਾਈਨ ਉਹਨਾਂ ਦਾ ਮੀਡੀਆ ਲਾ ਰਿਹਾ, ਕੈਨੇਡਾ ਇਗਨੋਰਡ ਰਿਕੁਐਸਟ ਟੂ ਸ਼ੇਅਰ ਇਨਫੋਰਮੇਸ਼ਨ ਔਨ ਹਰਦੀਪ ਸਿੰਘ ਨਿੱਜਰਸ ਕਿਲਿੰਗ ਐਸ ਜੈ ਸ਼ੰਕਰ। ਉਸ ਇੰਟਰਵਿਊ ਦੇ ਵਿੱਚ ਕਹਿ ਰਿਹਾ ਕਿ ਕੈਨੇਡਾ ਫॉर ਸਮ ਇਅਰਸ हैज़ बीन गिविंग स्पेस टू एक्सट्रीमिस्ट एंड टैररिस्ट इन देयर पॉलिटिक्स, कि पिछले कुछ सालों तो कनेडा ਦੇ ਵਿੱਚ ਦਹਿਸ਼ਤਗਰਦ ਔਰ ਅੱਤਵਾਦੀ ਐਕਸਟ੍ਰੀਮ ਜਿਹੜੇ ਨੇ ਉਹਨਾਂ ਨੂੰ ਸਿਆਸਤ ਦੇ ਵਿੱਚ ਮਾਨਤਾ ਮਿਲੀ ਹੋਈ ਹੈ। ਆਈ ਬਿਲੀਵ ਦਿਸ ਇਜ਼ ਅ ਵੀਕਨੈਸ ਇਨ देयर ਪੋਲਿਟਿਕਸ, ਇਹ ਬਹੁਤ ਵੱਡੀ ਕਮਜ਼ੋਰੀ ਹੈ ਉਹਨਾਂ ਦੀ ਸਿਆਸਤ ਦੀ। ਇਹ ਲੋਟ ਆਫ ਪ੍ਰੋਬਲਮਸ ਹੈਵ ਹੈਪਨਡ देयर ਬਿਕੋਜ਼ ਆਫ ਦਿਸ, ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਨੇ। ਇਟ ਸ਼ੁੱਡ ਨਾਟ ਹੈਵ ਹੈਪਨਡ, ਕਿ ਜੀ ਉਹਨਾਂ ਨੂੰ ਸਿਆਸਤ ਵਿੱਚ ਥਾਂ ਨਹੀਂ ਸੀ ਮਿਲਣੀ ਚਾਹੀਦੀ। ਦੇ ਡਿਡ, ਔਰ ਫਿਰ ਉਹਨੇ ਕੈਨੇਡਾ ਬਾਰੇ ਕਿਹਾ, ਦੇ ਡਿਡ ਨਾਟ ਸ਼ੇਅਰ ਐਨੀਥਿੰਗ ਬਟ ਮੇਡ ਐਲੀਗੇਸ਼ਨਸ ਇਨ ਪਬਲਿਕ। ਉਹਨਾਂ ਨੇ ਲੋਕਾਂ 'ਚ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਦੋਸ਼ ਲਾਇਆ, ਪਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਇਨ ਕੰਪੈਰੀਜ਼ਨ see the example of US. The US told us that they have some information and they will give us some information to look into from our side. ਇਹ ਤੁਸੀਂ ਤੋਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਨੇ ਉਸ ਕਿਸਮ ਦਾ ਦੋ ਮੂੰਹੇ ਸੱਪ ਵਾਲਾ ਰੋਲ ਵੀ ਹੈ ਜੀ ਕੈਨੇਡਾ 'ਚ ਕਿਸੇ ਨਾ ਕਿਸੇ ਲੈਵਲ ਦੇ ਉੱਤੇ, ਜਿਹੜਾ ਇੱਕ ਪਾਸੇ ਤਾਂ ਇਨਕੁਆਇਰੀ ਚੱਲ ਰਹੀ ਹੈ, ਇੰਡੀਆ ਨੂੰ ਈਵਨ ਉਹਨਾਂ ਨੇ ਐਜ਼ ਏ ਕੰਟਰੀ ਸ਼ਾਮਲ ਕਰਾ ਲਿਆ ਉਸ ਇਨਕੁਆਇਰੀ ਦੇ ਵਿੱਚ, ਜਿਹਦੇ 'ਚ ਕਿ 2019 ਔਰ 2021 ਦੀਆਂ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਇਹਨਾਂ ਦਾ ਕੀ ਰੋਲ ਰਿਹਾ ਹੈ। ਪਰ ਜਿਹੜੀ ਇਹਨਾਂ ਦਾ ਬਾਹਰ ਆਪਣੀ ਕਰਾਊਡ ਦੇ ਲਈ ਉੱਥੇ ਜਿਹੜਾ ਉਹੀ ਨੈਰੇਟਿਵ ਇਹਨਾਂ ਨੇ ਰੱਖਿਆ ਹੋਇਆ, ਕਿਉਂਕਿ 2024 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਨੇ ਮੋਦੀ ਹੈ ਤਾਂ ਮੁਮਕਿਨ ਹੈ ਔਰ ਮੋਦੀ ਨੂੰ ਐਜ਼ ਏ ਟਫ ਮੈਨ ਵਿਦਨ ਕੰਟਰੀ ਵੀ ਜੋ ਇਹਨਾਂ ਦੀ ਲਾਈਨ ਚੱਲ ਰਹੀ ਹੈ। ਅੱਜ ਜੋ ਝਾਰਖੰਡ ਦਾ ਚੀਫ ਮਿਨਿਸਟਰ ਸ਼ਿਬੂ ਸੋਰੇਨ, ਕਿਉਂਕਿ ਝਾਰਖੰਡ ਦਾ ਸੂਬਾ ਜਿਹੜਾ ਹੈ ਇਹ ਬਿਹਾਰ ਚੋਂ ਕੱਢ ਕੇ, ਕਿਉਂਕਿ ਪੀਪਲ ਆਫ ਦਾ ਬੁਸ਼ਿਸ ਜਿਹੜਾ ਜਿਹਨੂੰ ਅਸੀਂ ਝਾੜੀ ਕਹਿੰਦੇ ਆ, ਉਹਨੂੰ ਝਾਰ ਉਸ ਈਸਟਰਨ ਯੂਪੀ ਔਰ ਬਿਹਾਰ ਦੀ ਜ਼ਬਾਨ 'ਚ ਕਹਿੰਦੇ ਨੇ। ਸੋ ਇਹ ਆਦੀਵਾਸੀਆਂ ਦਾ ਜਿਹੜੇ ਬਿਹਾਰ ਦਾ ਹੀ ਇੱਕ ਵੱਡਾ ਹਿੱਸਾ ਸੀ, ਉਹਨਾਂ 'ਚੋਂ ਹੀ ਸੂਬਾ ਕ੍ਰੀਏਟ ਹੋਇਆ। ਔਰ ਇਹ ਜਿਹੜਾ ਝਾਰਖੰਡ ਮੁਕਤੀ ਮੋਰਚਾ ਆਪਣੀ ਪਾਰਟੀ ਹੈ ਇਹਦੀ, ਔਰ ਕਾਂਗਰਸ ਦੇ ਨਾਲ ਲਾਈਕ, ਔਰ ਇਹ ਸਿਸਟਮੈਟਿਕਲੀ ਜਿਵੇਂ ਬਿਹਾਰ ਦੇ ਵਿੱਚ ਇਹਨਾਂ ਨੇ ਉਹਨੂੰ ਖਰੀਦਿਆ, ਨਤੀਸ਼ ਕੁਮਾਰ ਨੂੰ ਦੁਬਾਰਾ 9ਵੀਂ ਵਾਰ ਚੀਫ ਮਿਨਿਸਟਰ ਇਹਨਾਂ ਨਾਲੋਂ ਲਾਲੂ ਯਾਦਵ ਔਰ ਆਰਜੇਡੀ ਨਾਲੋਂ ਟੁੱਟ ਕੇ ਜਿਹੜਾ ਬੀਜੇਪੀ ਨਾਲ ਸਰਕਾਰ ਬਣਾ ਲਈ ਜੀ। ਇਧਰ ਝਾਰਖੰਡ ਦਾ ਸ਼ਿਬੂ ਸੋਰੇਨ ਜਿਹੜਾ ਗ੍ਰਿਫਤਾਰ ਕਰ ਲਿਆ, ਔਰ ਉੱਥੇ ਵੀ ਕੋਸ਼ਿਸ਼ ਕਰਨਗੇ ਕਿ ਸ਼ਿਬੂ ਸੋਰੇਨ ਬਹੁਤ ਪਪੂਲਰ ਸੀ ਔਰ ਉਹਨਾਂ ਨੂੰ ਸੀ ਜੀ 2024 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਝਾਰਖੰਡ 'ਚ ਵੀ ਬੀਜੇਪੀ ਆਏ। ਹੁਣ ਅਰਵਿੰਦ ਕੇਜਰੀਵਾਲ ਉਹਦੀ ਉਹ ਕਿਸੇ ਵੇਲੇ ਵੀ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ, ਈਡੀ ਦੇ ਥੱਲੇ ਉਹਨੂੰ 5ਵੀਂ 6ਵੀਂ ਵਾਰੀ ਨੋਟਿਸ ਮਿਲਿਆ। ਸੋ ਉੱਥੇ ਵੀ ਆਪੋਜੀਸ਼ਨ ਦਾ ਟੋਟਲ ਸਫਾਇਆ ਕਰਨ ਦੇ ਜੇਲ੍ਹਾਂ 'ਚ ਡੱਕ ਦਿਓ ਈਡੀ ਦੇ ਥੱਲੇ ਜਿਹੜਾ। ਔਰ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖ ਹੀ ਰਹੇ ਹਾਂ, ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ, ਹੁਣ ਜਿਹੜਾ ਉਹ ਸਾਲ ਹੋਣ ਵਾਲਾ ਹੈ ਔਰ ਕੋਈ ਕਾਰਵਾਈ ਨਹੀਂ, ਕੋਈ ਫਰਦਰ ਨਹੀਂ। ਪੰਜਾਬ ਦੇ ਵਿੱਚ ਜੇ ਕੋਈ ਮਾੜੇ ਮੋਟੇ ਇਸ਼ੂਜ਼, ਹਾਲਾਂਕਿ ਇਹ ਕੋਈ ਰੈਵੋਲੂਸ਼ਨਰੀ ਨਹੀਂ ਨੇ, ਉਹ ਝੋਟਾ ਹੋਏ, ਲੱਖਾ ਸਿਧਾਣਾ ਹੋਏ, ਜਾਂ ਜਿਸ ਨੂੰ ਲੈ ਕੇ ਹੁਣ ਅੱਜ ਕੱਲ੍ਹ ਈਵਨ ਸਿਮਰਨਜੀਤ ਸਿੰਘ ਮਾਨ ਨੂੰ ਵੀ ਜਿਹੜਾ ਉਹ ਹਾਊਸ ਅਰੈਸਟ ਕੀਤਾ ਗਿਆ ਕਿ ਭਾਈ ਇਹ ਜਿਹੜਾ ਉਹਨਾਂ ਨੇ ਪ੍ਰੋਟੈਸਟ ਕਰਨਾ ਸੀ ਧੂਰੀ ਦੇ ਵਿੱਚ, ਔਰ ਉਹ ਸਾਰੇ ਦੇ ਚੱਲਦੇ ਆ। ਇਹ ਸਾਰੇ ਭਾਵੇਂ ਸਮਾਲ ਲੈਵਲ ਦੇ ਉੱਤੇ ਨੇ, ਕੋਈ ਕਿਸੇ ਦੇ ਪੈਸੇ ਮੁੜਵਾ ਰਿਹਾ, ਕੋਈ ਕਿਸੇ ਨੂੰ
ਪਰ ਈਵਨ ਪੁਲਿਸ ਦਾ ਜਾਂ ਦੂਸਰੇ ਦਾ ਇੰਨਾ ਦਬਦਬਾ ਬਣਾ ਦਿੱਤਾ ਗਿਆ ਹੈ, ਜਿਸ ਕਿਸਮ ਦੇ ਉਹ ਟੌਰਚਰ ਕਰ ਰਹੇ ਨੇ। ਸੁਖਪਾਲ ਖਹਿਰਾ ਨੇ ਬਾਹਰ ਆ ਕੇ ਜੋ ਬਿਆਨਿਆ, ਔਰ ਹੁਣ ਵੀ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਇੱਕ ਤੁਹਾਡੀ ਆਵਾਜ਼ ਹੀ ਜਿਹੜੀ ਆ ਉਹ ਕ੍ਰਸ਼ ਕਰ ਦੇਣਾ ਚਾਹੁੰਦੇ ਨੇ। ਸੋ ਇਹ ਜਿਹੜੇ ਟੈਰਰ ਦੇ ਨਾਲ ਪੰਜਾਬ ਦੇ ਵਿੱਚ ਇਸ ਕਿਸਮ ਦਾ ਟੈਰਰ ਕਿ ਤੁਹਾਨੂੰ ਉਹਨਾਂ ਨੇ ਅਸਲੀ ਇਸ਼ੂਜ਼ ਵੱਲ ਆਣ ਹੀ ਨਹੀਂ ਦਿੱਤਾ। ਉਹ ਜਿਹੜੀ ਕੱਲ ਅਸੀਂ ਗੱਲ ਕੀਤੀ ਤੇ ਸਾਡੇ ਵੀਰ ਅੱਜ ਆਸਟ੍ਰੇਲੀਆ ਤੋਂ ਕਹਿ ਰਹੇ ਸੀ ਕਿ ਜੀ ਜਿਹੜੀ ਤੁਸੀਂ ਨੀਤੀ ਕਹੀ ਕਿ ਜਿਹੜੀ ਮੋਦੀ ਸਰਕਾਰ ਅਪਣਾ ਰਹੀ ਹੈ, ਇਹ ਐਕਚੁਅਲੀ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ, ਉਸ ਚੋਂ ਕਹਿੰਦੇ ਇਹ ਡੀ W ਜਾਂ V ਔਰ ਫਿਰ D, ਤੇ ਉਹ ਜਿਹੜੇ ਨੇ ਉਹ 4 ਸ਼ਬਦ ਨੇ ਜਿਹੜੇ ਜਿਹਦੇ ਥੱਲੇ ਇਹ ਹੈ ਕਿ ਵੀ ਤੁਸੀਂ ਡਿਨਾਈ ਕਰੋ, ਜਿੱਥੇ ਤੁਸੀਂ ਲਾਈ ਕਰੋ, ਔਰ ਫਿਰ ਦੂਜੇ ਨੂੰ ਬਲੇਮ ਉਹਨੂੰ ਡਾਈਵਰਟ ਕਰੋ, ਔਰ ਦੈਨ ਉਸ ਨੂੰ ਜਸਟੀਫਾਈ ਕਰੋ। ਲੈ ਜਾਏਂਗੇ ਕਹਿੰਦੇ ਇਹ ਉਹਦਾ ਬਣਿਆ। ਮੈਂ ਕਿਹਾ ਇਹ ਵੀ ਗਿਆਨ ਚ ਵਾਧਾ ਹੈ। ਕਹਿੰਦੇ ਫਿਲਮ ਬੜੀ ਪਪੂਲਰ ਹੋਈ ਸੀ ਤੇ ਇਹ 4 ਲਫ਼ਜ਼ ਜਿਹੜੇ ਨੇ ਇਹ ਇੱਕ ਬਣ ਗਏ ਉਸ ਲਿਹਾਜ਼। ਹਾਂ ਹਾਂਜੀ, DDL ਜੀ। ਸੋ ਇਹ ਇੱਕ ਪਾਸੇ ਉਧਰ ਸਹਾਰਾ ਲੈ ਰਹੇ ਨੇ, ਪਰ ਲੋਕਾਂ ਤੱਕ ਇਹ ਦੱਸਣ ਲਈ ਕਿ ਵੀ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਉਹਨਾਂ ਦੀ ਨੀਤੀ ਜਾਂ ਸਾਡੇ ਤੇ ਕੋਈ ਦਬਾਅ ਨਹੀਂ ਹੈ, ਅਸੀਂ ਇਹ ਜਿਹੜਾ ਸਾਰਾ ਕੈਨੇਡਾ ਦੇ ਅਮਰੀਕਾ ਦੇ ਅਗੇਂਸਟ ਤਾਂ ਕੁਸਕਦੇ ਨਹੀਂ। ਔਰ ਇਹੀ ਕਾਰਨ ਹੈ ਕਿ ਈਵਨ ਖਾਲਿਸਤਾਨ ਰੈਫਰੈਂਡਮ ਦੀ ਖਬਰ ਜਿਵੇਂ ਗੋਲ ਕੀਤੀ ਇਹਨਾਂ ਨੇ, ਬਿਲਕੁਲ ਇਹਦੇ ਬਾਵਜੂਦ ਕਿ ਭਾਈ ਸਿਟੀ ਸੈਂਟਰ ਦੇ ਵਿੱਚ VOTING ਹੁੰਦੀ ਹੈ, ਲੱਖਾਂ ਲੋਕ ਜਿਹੜੇ ਨੇ ਓਵਰ 100,000 ਸ਼ੋਅ ਕਰਦੇ ਨੇ ਉੱਥੇ, ਕਿੰਨਿਆਂ ਨੇ ਵੋਟ ਪਾਈ, ਕਿੰਨਿਆਂ ਨੇ ਉਹ ਉਹਨਾਂ ਨੇ ਜਿਹੜਾ ਆਰਗੇਨਾਈਜ਼ਰਸ ਨੇ ਦੱਸਿਆ। ਲੇਕਿਨ ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ। ਈਵਨ ਸੈਕਰਾਮੈਂਟੋ ਬੀ ਔਰ ਸੈਕਰਾਮੈਂਟੋ ਸਟੈਂਡਰਡ ਓਵਰ 100,000 ਜਿਹੜੀ ਗੈਦਰਿੰਗ ਹੈ। ਹੁਣ ਇਸ ਇੰਨੀ ਵੱਡੀ ਖਬਰ ਜਿਹੜੀ ਖਾਲਿਸਤਾਨ ਨਾਲ ਜੁੜੀ ਹੋਈ ਹੈ, ਜਿਹੜੀ ਉਸ ਆਰਗੇਨਾਈਜੇਸ਼ਨ ਨਾਲ ਜੁੜੀ ਹੋਈ ਹੈ ਜਿਹਨੂੰ ਦਹਿਸ਼ਤਗਰਦ ਬਣਾਇਆ ਹੋਇਆ ਹੈ, ਜਿਸ ਆਰਗੇਨਾਈਜੇਸ਼ਨ ਦੇ ਲੀਗਲ ਕਾਉਂਸਲਰ ਨੂੰ ਮਾਰਨ ਲਈ ਜਿਹੜਾ ਇੰਨਾ ਵੱਡਾ ਅਸੈਸੀਨੇਸ਼ਨ ਪਲਾਟ, ਜਿਹਦੇ ਥੱਲੇ ਚੈੱਕ ਰਿਪਬਲਿਕ ਦੇ ਵਿੱਚ ਇਹਨਾਂ ਦਾ ਜਿਹੜਾ ਮੇਨ ਬੰਦਾ ਹੈ ਨਿਖਿਲ ਗੁਪਤਾ ਔਰ ਉਹਦਾ ਹੈਂਡਲਰ, ਉਹ ਫਸੇ ਹੋਏ ਨੇ, ਖਬਰ ਹੀ ਗਾਇਬ ਕਰ ਦੇਣੀ। ਸੋ ਇਹ ਕੈਨੇਡਾ ਨੂੰ ਇਹਨਾਂ ਨੇ, ਇਹਦਾ ਮਤਲਬ ਹੈ ਵੀ 2024 ਤੱਕ ਵੀ ਇਸ ਕਿਸਮ ਦਾ ਹੀ ਹੋਣਾ। ਔਰ ਇਹ ਵੀ ਪਤਾ ਨਹੀਂ ਕਿਉਂ ਅਜੇ ਤੱਕ ਕੈਨੇਡਾ 'ਚ ਇੰਡਾਈਟਮੈਂਟ ਜਾਂ ਗ੍ਰਿਫਤਾਰੀਆਂ ਨਹੀਂ ਹੋਈਆਂ। ਉਹ ਜਿੰਨੀ ਅਰਲੀ ਹੋਏਗਾ ਉਦੋਂ ਅਸੀਂ ਦੇਖਾਂਗੇ ਫਿਰ ਜਿਹੜਾ ਮੂੰਹ 'ਚੋਂ ਜ਼ਹਿਰ ਹੀ ਸੁੱਟਣ ਦੀ ਲਾਈਨ ਇਹਨਾਂ ਦੀ ਜਾਪਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।